अस्सलाम वालेकुम। अच्छा जी, फास्ट एंड फ्यूरीਅस ਫਿਲਮ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਕਿਉਂਕਿ ਇੱਕ ਫਿਲਮੀ ਕਹਾਣੀ ਸੀ। ਫੈਸਲਾਬਾਦ ਦੀ ਪੁਲਿਸ ਨੇ ਇਦਾਂ ਦੀ ਇੱਕ ਵਾਰਦਾਤ ਨਾਕਾਮ ਬਣਾਈ ਜਿਹਦੇ ਵਿੱਚ ਉਹ ਫਿਲਮ ਦੀ ਯਾਦ ਪੂਰੀ ਤਰ੍ਹਾਂ ਤਾਜ਼ਾ ਹੋ ਜਾਏਗੀ। ਫੈਸਲਾਬਾਦ ਦੀ ਮੋਟਰਵੇ ਤੋਂ ਆ ਪੁਲਿਸ ਮੁਕਾਬਲਾ ਜਿਹੜਾ ਉਹ ਸ਼ੁਰੂ ਹੁੰਦਾ ਵਾ, ਤੋੜ ਇਸਲਾਮਾਬਾਦ ਤੱਕ ਇਹ ਪੁਲਿਸ ਮੁਕਾਬਲਾ ਜਾਰੀ ਰਹਿੰਦਾ ਵਾ। ਦਰਮਿਆਨ ਦੇ ਵਿੱਚ ਕਿਹੜੀ ਕਿਹੜੀ ਗੱਡੀ ਦਾ ਐਕਸੀਡੈਂਟ ਹੁੰਦਾ ਵਾ, ਕਿਹੜਾ ਕਿਹੜਾ ਬੰਦਾ ਜ਼ਖਮੀ ਹੁੰਦਾ ਵਾ, ਸਾਰੀ ਕਹਾਣੀ ਤੁਹਾਨੂੰ ਇਸ ਸਟੋਰੀ ਦੇ ਵਿੱਚ ਸਮਝ ਆ ਜਾਏਗੀ ਕਿ ਕਿੱਦਾਂ ਇਹ ਵਾਕਿਆ ਪੇਸ਼ ਆਇਆ। ਥਾਣਾ ਮਿਲਰ ਟਾਊਨ ਦੇ ਇਲਾਕੇ ਦੇ ਵਿੱਚੋਂ ਇੱਕ ਤਾਜਰ ਨੂੰ ਉਹਦੀ ਗੱਡੀ ਸਮੇਤ ਅਗਵਾ ਕਰ ਲਿਆ ਜਾਂਦਾ ਵਾ। ਉਸ ਗਵਾਹਕਾਰਾਂ ਦੀ ਗੱਡੀ ਦੇ ਉੱਪਰ ਨੀਲੀ ਬੱਤੀ ਲੱਗੀ ਹੁੰਦੀ ਆ। ਲਵਾਹਿਕੀਨ ਨੂੰ ਪਤਾ ਲੱਗਦਾ ਵਾ ਕਿ ਨੀਲੀ ਬੱਤੀ ਵਾਲੀ ਗੱਡੀ ਸਾਡੇ ਬੰਦੇ ਨੂੰ ਨਾਲ ਲੈ ਕੇ ਚਲੀ ਗਈ ਆ। ਉਹ ਬੰਦੇ ਜਾ ਕੇ SHO ਅਲੀ ਅਕਬਰ ਨੂੰ ਦੱਸਦੇ ਆ। ਅਲੀ ਅਕਬਰ ਕਹਿੰਦਾ ਵਾ ਕਿ ਸਾਡੀ ਪੁਲਿਸ ਅਗਰ ਉਸ ਬੰਦੇ ਨੂੰ ਨਹੀਂ ਲੈ ਕੇ ਆਈ ਤੇ ਯਕੀਨਨ ਦਾਲ ਦੇ ਵਿੱਚ ਕੁਝ ਕਾਲਾ ਹੈਗਾ ਵਾ। ਗੱਡੀ ਦਾ ਟਰੈਕਰ ਮੰਗਵਾਇਆ ਜਾਂਦਾ ਵਾ, ਉਹਨੂੰ ਚੈੱਕ ਕੀਤਾ ਜਾਂਦਾ ਵਾ। ਉਨੀ ਦੇਰ ਤੱਕ ਜਰਾਇਮ ਪੇਸ਼ਾ ਅਫਰਾਦ ਜਿਹੜੇ ਆ ਨਾ ਉਹ ਸਾਈਆਂ ਵਾਲਾ ਮੋਟਰਵੇ ਚੜ ਜਾਂਦੇ ਆ ਤੇ SHO ਬਗੈਰ ਕਿਸੇ ਦੇਰ ਦੇ, ਬਗੈਰ ਕਿਸੇ ਸੋਚੋ ਵਿਚਾਰ ਦੇ ਇਹ ਸਾਰੀ ਗੱਲ CPO ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਨੂੰ ਦੱਸਦਾ ਵਾ ਕਿ ਮੇਰੇ ਇਲਾਕੇ ਦੇ ਵਿੱਚੋਂ ਇਹ ਬੰਦਾ ਜਿਹੜਾ ਵਾ ਉਹ ਅਗਵਾ ਹੋ ਗਿਆ ਵਾ, ਇਹਨੂੰ ਅਗਵਾਕਾਰ ਲੈ ਕੇ ਚਲੇ ਗਏ ਆ। CPO ਫੈਸਲਾਬਾਦ ਦੀ ਡਾਇਰੈਕਸ਼ਨ ਦੇ ਨਾਲ ਫੌਰੀ ਤੌਰ ਤੇ ਟਰੈਕਰ ਦੀ ਮਦਦ ਲੈਂਦੇ ਹੋਇਆ ਜਰਾਇਮ ਪੇਸ਼ਾ ਅਫਰਾਦ ਦੇ ਪਿੱਛੇ ਪਿੱਛੇ ਚੜ ਜਾਂਦਾ ਵਾ। ਗੱਡੀ ਦੀ ਸਪੀਡ ਇੰਨੀ ਤੇਜ਼ ਹੁੰਦੀ ਆ, 180 ਤੇ ਜਾ ਰਿਹਾ ਹੁੰਦਾ ਵਾ। SHO ਅਲੀ ਅਕਬਰ ਦੀ ਗੱਡੀ ਦਾ ਟਾਇਰ ਜਿਹੜਾ ਨਾ ਉਹ ਪਾੜ ਜਾਂਦਾ ਵਾ। ਅੱਲਾਹ ਤਾਲਾ ਇਹਨਾਂ ਨੂੰ ਇੱਥੋਂ ਵੀ ਬਚਾਉਂਦਾ ਵਾ ਕਿਉਂਕਿ ਜਦੋਂ ਅੱਲਾਹ ਤਾਲਾ ਮਦਦ ਕਰਦਾ ਵਾ ਨਾ, ਜਦੋਂ ਅੱਲਾਹ ਤਾਲਾ ਮਿਹਨਤ ਦੇਖਦਾ ਵਾ ਫਿਰ ਆਟੋਮੈਟਿਕ ਅੱਲਾਹ ਦੀ ਮਦਦ ਜਿਹੜੀ ਆ ਨਾ ਉਹ ਨਾਲ ਆ ਜਾਂਦੀ ਆ। ਪਿੱਛੋਂ ਲਵਾਹਿਕੀਨ ਦੀ ਗੱਡੀ 4 ਮਿੰਟ ਬਾਅਦ ਮੌਕੇ ਤੇ ਪਹੁੰਚ ਜਾਂਦੀ ਆ। SHO ਉਹਨਾਂ ਬੰਦਿਆਂ ਨੂੰ ਬਾਹਰ ਕੱਢਦਾ ਵਾ, ਗੱਡੀ ਦੇ ਵਿੱਚ ਆ ਪੈਂਦਾ ਵਾ, ਫਿਰ ਗੱਡੀ ਪਿੱਛੇ ਪਿੱਛੇ ਤੇ ਜਰਾਇਮ ਪੇਸ਼ਾ ਅਫਰਾਦ ਅੱਗੇ ਅੱਗੇ। ਜਰਾਇਮ ਪੇਸ਼ਾ ਅਫਰਾਦ ਦੀ ਤੁਸੀਂ ਕਾਰੀਗਰੀ ਚੈੱਕ ਕਰਨਾ, ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰ ਦਿੱਤੀਆਂ ਤਾਂ ਕਿ ਜਿਹੜੀ ਇਹਨਾਂ ਨੇ ਅੱਗੇ ਪੁਲਿਸ ਨੂੰ ਇਤਲਾਹ ਕੀਤੀ ਹੋਈ ਸੀ, ਮੋਟਰਵੇ ਪੁਲਿਸ ਨੂੰ ਇਤਲਾਹ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਹੀ ਨਾ ਲੱਗੇ। ਅੱਗੇ ਵਾਲੀ ਪੁਲਿਸ ਨੂੰ ਜਦੋਂ ਗੱਡੀਆਂ ਦੇ ਨੰਬਰ ਦਿੱਤੇ ਹੋਏ ਸੀਗੇ ਉਹ ਕਹਿਣੇ ਦੇ ਨਾਲ ਦੀਆਂ ਗੱਡੀਆਂ ਨਹੀਂ ਇੱਥੋਂ ਲੰਘਦੀਆਂ ਪਈਆਂ, ਲੇਕਿਨ ਕਿਉਂਕਿ ਅਲੀ ਅਕਬਰ ਨੂੰ ਗੱਡੀਆਂ ਦਾ ਪਤਾ ਸੀਗਾ ਇਹ ਉਹਨਾਂ ਗੱਡੀਆਂ ਦੇ ਪਿੱਛੇ ਪਿੱਛੇ ਚੜ ਗਿਆ। ਜਰਾਇਮ ਪੇਸ਼ਾ ਅਫਰਾਦ ਨੇ ਚੱਕਰੀ ਦੇ ਲਾਗੇ ਜਾ ਕੇ 180 ਦੇ ਉੱਪਰ ਗੱਡੀਆਂ ਦੀ ਇੱਕਦਮ ਹੈਂਡ ਬ੍ਰੇਕ ਖਿੱਚ ਦਿੱਤੀ। ਅਲੀ ਅਕਬਰ ਦੀ ਗੱਡੀ ਦੜਾ ਮਜਾ ਕੇ ਅਗਲੀਆਂ ਗੱਡੀਆਂ ਦੇ ਵਿੱਚ ਵੱਜੀ। ਉਹਦੇ ਨਾਲ ਪਿਛਲੀ ਗੱਡੀ ਜਿਹੜੀ ਸੀ ਉਹ ਮੁਕੰਮਲ ਤਬਾਹ ਹੋ ਗਈ, ਜਿਹਦੇ ਨਾਲ SHO ਅਲੀ ਅਕਬਰ ਜਿਹੜਾ ਵਾ ਉਹ ਜ਼ਖਮੀ ਹੋਇਆ। ਬਾਕੀ ਉਹਦੇ ਨਾਲ ਜਿਹੜੇ ਕਾਂਸਟੇਬਲ ਸੀ ਉਹ ਵੀ ਮਾਮੂਲੀ ਜ਼ਖਮੀ ਹੋਏ, ਲੇਕਿਨ ਇਹਨਾਂ ਜ਼ਖਮਾਂ ਦੇ ਨਾਲ ਵੀ ਅਲੀ ਅਕਬਰ ਨੇ ਹਿੰਮਤ ਨਹੀਂ ਹਾਰੀ। ਉਸੇ ਟਾਈਮ ਕਮਾਨ ਜਿਹੜੀ ਸੀ ਦੁਬਾਰਾ ਸੰਭਾਲੀ, ਮੋਟਰਵੇ ਪੁਲਿਸ ਦੀ ਗੱਡੀ ਆਈ, ਉਸ ਗੱਡੀ ਦੇ ਵਿੱਚੋਂ ਉਹਦੇ ਅਫਸਰਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਬਾਹਰ ਆਓ। ਉਹਨਾਂ ਦਾ ਡਰਾਈਵਰ ਲਿਆ ਗੱਡੀ, ਫਿਰ ਉਹਨਾਂ ਦੇ ਪਿੱਛੇ ਪਿੱਛੇ ਫਿਰ ਜਨਾਬੇ ਲਈ ਉਹਨਾਂ ਨੇ ਮੋਟਰਵੇ ਦਾ 1 ਵੇ ਤੋੜ ਦਿੱਤਾ। ਉਹ ਮਤਲਬ ਹਜ਼ਾਰਾਂ ਬੰਦਿਆਂ ਦੀਆਂ ਜ਼ਿੰਦਗੀਆਂ ਜਰਾਇਮ ਪੇਸ਼ਾ ਅਫਰਾਦ ਨੇ ਦਾਅ ਤੇ ਲਾ ਦਿੱਤੀਆਂ। 1 ਵੇ ਤੋੜਦੇ ਆਏ ਵੀ ਮੋਟਰਵੇ ਦੇ ਉੱਪਰ 180 ਦੀ ਸਪੀਡ ਤੇ ਜਾ ਰਹੇ ਨੇ। ਹੁਣ ਪਿੱਛੇ ਪਿੱਛੇ SHO ਅਲੀ ਅਕਬਰ ਜਾ ਰਿਹਾ, ਅੱਗੇ ਅੱਗੇ ਜਰਾਇਮ ਪੇਸ਼ਾ ਅਫਰਾਦ ਜਾ ਰਹੇ। ਨੀਲਾ ਦੁੱਲਾ ਇੰਟਰਚੇਂਜ ਦੇ ਲਾਗੇ ਜਾ ਕੇ ਉਹਨਾਂ ਬੰਦਿਆਂ ਨੇ ਇੱਕ ਗੱਡੀ ਜਿਹੜੀ ਆ ਉਹ ਉਧਰ ਨੂੰ ਲਾ ਦਿੱਤੀ। ਉਹ ਗੱਡੀ ਜਿਹੜੀ ਆ ਡਿਵਾਈਡਰ ਦੇ ਵਿੱਚ ਵੱਜਦੀ ਆ, ਮੂਵੀ ਜਿਹੜਾ ਵਾ ਉਹਨੂੰ ਬਾਜ਼ਯਾਬ ਕਰਵਾ ਲਿਆ ਜਾਂਦਾ ਵਾ, ਲੇਕਿਨ ਦੂਸਰੀ ਗੱਡੀ ਜਿਹੜੀ ਆ ਉਹ ਫਿਰ ਭੱਜ ਜਾਂਦੀ ਆ। ਉਹ ਜਦੋਂ ਭੱਜਦੀ ਆ ਫਿਰ ਉਹਦੇ ਪਿੱਛੇ ਪਿੱਛੇ ਹੁੰਦੇ ਆ, ਉਹ 1 ਵੇ ਤੋੜ ਕੇ ਦੂਸਰੀ ਸਾਈਡ ਤੇ ਚਲੀ ਜਾਂਦੀ ਆ। ਦੂਸਰੀ ਸਾਈਡ ਤੋਂ ਫਿਰ ਅਲੀ ਅਕਬਰ ਉਹਨਾਂ ਦੇ ਪਿੱਛੇ ਪਿੱਛੇ ਹੁੰਦਾ ਵਾ, ਫਿਰ ਉਹ ਗੱਡੀ ਮੋਟਰਵੇ ਤੋਂ ਲਾਹ ਦਿੰਦੇ ਆ। ਜਦੋਂ ਮੋਟਰਵੇ ਤੋਂ ਲਾਉਂਦੇ ਆ ਉਹ ਗੱਡੀ ਖਾਈ ਦੇ ਵਿੱਚ ਜਾ ਕੇ ਵੱਜਦੀ ਆ, ਜਿੱਥੋਂ ਉੱਥੇ ਵੱਜਦੀ ਆ ਜਰਾਇਮ ਪੇਸ਼ਾ ਅਫਰਾਦ ਜਿਹੜੇ ਆ ਫਾਇਰਿੰਗ ਕਰਦੇ ਫਰਾਰ ਹੋ ਜਾਂਦੇ। ਇਹਦੇ ਨਤੀਜੇ ਦੇ ਵਿੱਚ ਦੋਵੇਂ ਗੱਡੀਆਂ ਜਿਹੜੀਆਂ ਉਹ ਵੀ ਬਰਾਮਦ ਹੋ ਜਾਂਦੀਆਂ, ਭਾਰੀ ਮਕਦਾਰ ਦੇ ਵਿੱਚ ਅਸਲਾ ਬਰਾਮਦ ਹੁੰਦਾ। ਸਭ ਤੋਂ ਹੈਰਾਨ ਕੁਨ ਗੱਲ ਜਿਹੜੀ ਆ, ਸਾਡੀਆਂ ਖੁਫੀਆ ਏਜੰਸੀਆਂ ਦੀਆਂ ਵਰਦੀਆਂ ਉਹਨਾਂ ਦੇ ਕੋਲੋਂ ਬਰਾਮਦ ਹੁੰਦੀਆਂ, ਉਹਨਾਂ ਦੇ ਕੋਲੋਂ ਬਹੁਤ ਸਾਰੀਆਂ ਨੰਬਰ ਪਲੇਟਾਂ ਬਰਾਮਦ ਹੁੰਦੀਆਂ। ਹੁਣ ਤੁਸੀਂ ਮੈਨੂੰ ਦੱਸਣਾ ਕਿ ਇਹ ਸਾਰਾ ਇਨਸੀਡੈਂਟ ਸਿਰਫ 4 ਘੰਟਿਆਂ ਦੇ ਵਿੱਚ ਹੋਇਆ ਵਾ ਕਿ ਫੈਸਲਾਬਾਦੋਂ ਗੱਡੀ ਅਗਵਾ ਕਰਕੇ ਲਿਜਾਈ ਜਾਂਦੀ ਆ। SHO ਨੂੰ ਪਤਾ ਲੱਗਦਾ ਵਾ, SHO ਮੌਕੇ ਤੇ ਪਹੁੰਚਦਾ ਵਾ, ਗੱਡੀਆਂ ਵੀ ਬਰਾਮਦ ਹੋ ਜਾਂਦੀਆਂ, ਮੁਖਵੀ ਬਰਾਮਦ ਹੋ ਜਾਂਦਾ। ਇਹ ਤੋਂ ਵੱਡੀ ਫਾਸਟ ਐਂਡ ਫਿਊਰੀਅਸ ਸਰਵਿਸ ਕੀ ਹੋ ਸਕਦੀ ਆ। ਉਸ ਤੋਂ ਬਾਅਦ ਸਾਡੀ ਉਸ ਮੁਖਵੀ ਨਾਲ ਗੱਲ ਹੋਈ। ਮੁਖਵੀ ਦਾ ਕਹਿਣਾ ਇਹ ਆ ਕਿ ਉਹ ਬੰਦੇ ਜਿਹੜੇ ਸੀ ਇਸ ਤਰ੍ਹਾਂ ਦੀ ਜ਼ੁਬਾਨ ਬੋਲ ਰਹੇ ਸੀ ਜਿਹੜੀ ਮੈਨੂੰ ਸਮਝ ਨਹੀਂ ਲੱਗਦੀ। ਹੁਣ ਤੁਹਾਨੂੰ ਇੱਕ ਹੋਰ ਅੰਦਰ ਵਾਲੀ ਗੱਲ ਦੱਸਣ ਲੱਗਾ ਵਾਂ। 3 ਦਿਨ ਪਹਿਲੇ ਇਹੀ 5 ਬੰਦਿਆਂ ਨੇ ਕਰਾਚੀ ਦੇ ਦਰਖਸ਼ਨ ਦਾ ਥਾਣੇ ਦੇ ਅੰਦਰ ਵਾਰਦਾਤ ਕੀਤੀ। ਉੱਥੇ ਘਰ ਵਾਲਿਆਂ ਨੂੰ ਜਰਗਾ ਮਾਲ ਬਣਾਇਆ। 256 ਤੋਲੇ ਸੋਨਾ ਜਿਹੜਾ ਵਾ
ਇਹਨਾਂ 5 ਬੰਦਿਆਂ ਨੇ ਉੱਥੋਂ ਖੋ ਕੇ ਤੇ ਉੱਥੋਂ ਫਰਾਰ ਹੋ ਗਏ। ਇਹ ਉੱਥੋਂ ਦੀ ਪੁਲਿਸ ਨੂੰ ਵੀ ਮਤਲੂਬ ਨੇ। ਅਗਰ ਕਿਸੇ ਨੂੰ ਪਤਾ ਲੱਗ ਜਾਵੇ ਤੇ ਫੈਸਲਾਬਾਦ ਦੀ ਤੇ ਕਰਾਚੀ ਦੀ ਪੁਲਿਸ ਨੂੰ ਇਹਨਾਂ ਦੇ ਬਾਰੇ ਦੇ ਵਿੱਚ ਇਨਫੋਰਮੇਸ਼ਨ ਜ਼ਰੂਰ ਦੇਣੀ ਹੈ। ਤੇ ਮੈਂ ਫੈਸਲਾਬਾਦੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸ਼ਹਿਰ ਫੈਸਲਾਬਾਦ ਦੇ ਇਸ ਕਾਬਲ ਔਰ ਮਿਹਨਤੀ ਨੌਜਵਾਨ SHO ਵਾਸਤੇ ਦੁਆ ਕਰੋ ਕਿ ਅੱਲਾਹ ਪਾਕ ਇਹਨੂੰ ਜਲਦ ਸਿਹਤਯਾਬ ਕਰੇ। ਆਮੀਨ ਸੁਮਾ ਆਮੀਨ। ਬਹੁਤ ਸ਼ੁਕਰੀਆ।